सो कर रहे हैं और तुहाडी गल बहुत प्यारी आ, म्यारी भी है नाल कि वाकई हुण अपने लोगों दे विच आर्ट की गल भी होनी शुरू हो गई है और लोग इस नूं एक बहुत माण और सत्कार की नज़र नाल भी वेखदे हैं। तो वो बड़ा सानू एक फ्रूटफुल रिजल्ट मिलिया कि असीं उस आर्ट कंपीटीशन के तहत बच्चों नूं सिख गेमां दे विच भी एक मंच प्रदान कर पाए। इंडोस टीवी देख रहे सारे दर्शकों का बहुत बहुत स्वागत। मैलबॉर्न सिख गेम्स का तीजा ते आखिरी दिन जिथे असी ਵੱਖ-ਵੱਖ गेमां ਜਿਹੜੀਆਂ ਤੁਹਾਡੇ ਨਾਲ रूबरू कर रहे हैं, खिडारियों के नाल मुलाकातां करवा रहे हैं, कोचेस साहिबान के नाल ਜਾਂ दर्शकों के नाल ਤੁਹਾਨੂੰ रूबरू करवा रहे हैं। नाल दी नाल असी कोशिश ये भी की है कि ਜਿਹੜੇ आर्टिस्ट लोग ने उन्होंने भी ਤੁਹਾਡੇ रूबरू करवाया जाए, क्योंकि जी कला आ कला किसी भी समाज की पछाण होंदी है। जिन्नी कला प्रफुल्लित होंदी है उन्नी अमीरी साडे समाज की प्रफुल्लित होंदी है। तो बहुत असी भागां वाले हाँ कि साडे इत्थे बहुत वड्डियां एग्जीबिशनस लगियां होईयां आ ते जिहदे विच पहला इदा सोचा जाता है भी शायद असी कला नूं प्यार करन वाले है नहीं, पर जदों ये लगनियां शुरू होईयां आ उस तो बाद जिद्दां हुम हुमा के लोग पहुँच रहे आ, देख रहे आ, सवाल पुछ रहे आ। सब तो वड्डी गल कि किद्दां बनाई आ, इहदे विच की चीज़ां हैगियां। फिर उस तो बाद ਵੱਡੇ ਵੱਡੇ प्राइज़ दिते जा रहे आ पेंटिंग्स दे। इहदे नाल रूह भी खुश हुंदी आ कि इहदे नाल भी आ कि असी कला प्रेमी भी नाल दी नाल हैगे आ। ते बहुत वधिया गल आ कि साडे नाल राजी मुसब्बर जी ਜਿਹੜੇ कि किसी जान पहचान के मुहताज नहीं हैगे ते अक्सर ही साडे कोल ब्रिसबेन भी आउंदे रहिंदे आ ते बहुत ਵੱਡੇ ਵੱਡੇ आर्टिस्ट लोकां दे विच सत्कारे होए जांदे ने ते अज उन्हां नूं रूबरू करदे आ। सब तो पहला सत श्री अकाल। सत श्री अकाल, की हाल है बाबा जी? ठीक ठाक हो? बहुत वधिया। ते आपां इत्थों ही गल शुरू करदे आ कि जिहड़ा कला नूं प्रेम तुहानूं लगदा आ भी हुण कुछ क सालां दे विच पंजाबियां दे विच बहुत प्यार वध गया पेंटिंग्स लई। जी जी बिना शक भाजी इदां हुंदा कि जो ਤੁਹਾਡੀ ਨਜ਼ਰ ਦੇ ਵਿੱਚ ਆਉਂਦਾ ਨਾ, ਜੇ ਉਹਦੇ ਅੰਦਰ ਭਾਵ ਪਿਆ ਹੋਇਆ, ਜਿਸ ਭਾਵ ਨਾਲ ਤੁਸੀਂ ਉਹ ਚੀਜ਼ ਨੂੰ ਕ੍ਰੀਏਟ ਕੀਤਾ ਵਾ, ਉਹੀ એનર્ਜੀ ਫਿਰ ਸਪਰੈਡ ਵੀ ਹੁੰਦੀ ਹੈ ਤੇ ਉਹ ਫਿਰ ਇੱਕ ਮੈਗਨੈਟਿਕ ਚੀਜ਼ ਬਣ ਜਾਂਦੀ ਹੈ। ਫਿਰ ਉਹੋ ਜਿਹੀ એનર્ਜੀ ਤੁਹਾਡੇ ਵੱਲ ਮੈਗਨੈਟਿਕ ਵੇਜ਼ ਨਾਲ ਤੁਹਾਡੇ ਵੱਲ ਆਉਣੀ ਸ਼ੁਰੂ ਹੋ ਜਾਂਦੀ ਹੈ। ਮੈਂ ਜਦੋਂ ਐਕਟਿਵਲੀ ਮਤਲਬ ਹੁਣ 8-10 ਸਾਲ ਤੋਂ ਪਹਿਲਾਂ ਜਦੋਂ ਮੈਂ ਸ਼ੁਰੂ ਕੀਤਾ ਸੀਗਾ, ਉਦੋਂ ਹਲੇ ਗੱਲ ਹੋ ਨਹੀਂ ਰਹੀ ਸੀਗੀ ਫਾਈਨ ਆਰਟਸ ਦੀ ਬਹੁਤੀ, ਤੇ ਸਿੱਖ ਖੇਡਾਂ 'ਚ ਵੀ ਬਾਹਰੋਂ ਪੰਜਾਬ ਤੋਂ ਆਰਟਿਸਟ ਬੁਲਾਏ ਜਾਂਦੇ ਸੀਗੇ। ਉਦੋਂ ਹਲੇ ਸ਼ੁਰੂਆਤ ਹੀ ਹੋਈ ਸੀ ਬਸ, ਤੇ ਮੈਂ ਫਿਰ ਥੋੜਾ ਹੰਬਲਾ ਮਾਰਿਆ, ਹਿੰਮਤ ਦਿਖਾਈ ਕਿ ਚਲੋ ਇੱਥੋਂ ਆਪਣਾ ਟਾਈਮ ਡੈਡੀਕੇਟ ਕਰਨਾ ਸ਼ੁਰੂ ਕੀਤਾ। ਸੋ ਭਾਜੀ ਅੱਜ ਮੈਂ ਫੁੱਲ ਟਾਈਮ ਆਰਟਿਸਟ ਇੱਧਰ ਆਪਣਾ ਜੀਵਨ ਮੇਰਾ ਇਹ ਬਣਿਆ ਹੋਇਆ। ਸੋ ਕਰ ਰਹੇ ਹਾਂ ਔਰ ਤੁਹਾਡੀ ਗੱਲ ਬਹੁਤ ਪਿਆਰੀ ਆ, ਮਿਆਰੀ ਵੀ ਹੈ ਨਾਲ ਕਿ ਵਾਕਈ ਹੁਣ ਆਪਣੇ ਲੋਕਾਂ ਦੇ ਵਿੱਚ ਆਰਟ ਦੀ ਗੱਲ ਵੀ ਹੋਣੀ ਸ਼ੁਰੂ ਹੋ ਗਈ ਆ ਔਰ ਲੋਕ ਇਸ ਨੂੰ ਇੱਕ ਬਹੁਤ ਮਾਣ ਔਰ ਸਤਿਕਾਰ ਦੀ ਨਜ਼ਰ ਨਾਲ ਵੀ ਵੇਖਦੇ ਆ। ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਬੰਦਾ 10ਵੀਂ ਕਰਦਾ ਸੀ ਚਲੋ ਡਰਾਇੰਗ ਹੋ ਜਾਂਦੀ ਸੀ ਆਪਣੇ ਕੋਲੋਂ, ਉਸ ਤੋਂ ਬਾਅਦ ਦੇ ਵਿੱਚ BA ਕਰ ਲਈ ਜਾਂ ਕਿੱਦਾਂ, ਪਰ ਹੁਣ ਫਾਈਨ ਆਰਟਸ ਦੇ ਬਹੁਤ ਵੱਡੇ ਕਾਲਜ ਵੀ ਖੁੱਲ੍ਹ ਗਏ ਆ। ਪਹਿਲਾਂ ਇੱਕਾ ਦੁੱਕਾ ਹੁੰਦੇ ਸੀ, B.Ed ਇਹਦੇ ਉੱਤੇ ਸਬਜੈਕਟ ਤੌਰ ਦੇ ਉੱਤੇ ਵੀ ਲੈਣਾ ਸ਼ੁਰੂ ਕਰ ਦਿੱਤਾ ਹੈ ਲੋਕਾਂ ਨੇ ਜੀ। ਕੀ ਸੰਭਾਵਨਾਵਾਂ ਤੁਸੀਂ ਦੇਖਦੇ ਹੋ ਜਿਹੜੇ ਯੰਗ ਆਉਣ ਵਾਲੇ ਬੱਚੇ ਹੈਗੇ ਆ? ਵੇਖੋ ਜੇ ਆਪਾਂ ਇਨ ਟੋਟਲ ਗੱਲ ਕਰੀਏ ਤਾਂ ਵੈਸੇ ਹੀ ਬੱਚੇ ਨਾ ਕ੍ਰੀਏਟੀਵਿਟੀ ਵੱਲ ਜ਼ਿਆਦਾ ਅਟਰੈਕਟ ਹੁੰਦੇ ਆ ਹੋਰ ਚੀਜ਼ਾਂ ਨਾਲੋਂ। ਤੁਸੀਂ ਨਾ ਬੱਚੇ ਤੁਹਾਡੇ ਘਰ 'ਚ 2-4 ਬੱਚੇ ਆਏ ਆ, ਜੇ ਤੁਸੀਂ ਉਹਨਾਂ ਨੂੰ ਆਪਣੇ ਨਾਲ ਅੰਗੇਜ ਕਰਨਾ ਨਾ, ਉਹਨਾਂ ਨੂੰ ਪੇਪਰ 'ਤੇ ਕੁਛ ਕਲਰਸ ਦੇ ਦਿਓ ਹੈ ਨਾ, ਉਹ ਆ ਜਾਂਦੇ ਤੁਹਾਡੇ ਗੱਲ, ਉਹ ਤੁਹਾਡੇ ਨਾਲ ਲੱਗ ਜਾਂਦੇ ਆ। ਮੇਰੇ ਨਾਲ ਤਾਂ ਥੋੜ੍ਹਾ ਜ਼ਿਆਦਾ ਲੱਗਦੇ ਕਿਉਂਕਿ ਮੈਂ ਉਹਨਾਂ ਨੂੰ ਆਪਣਾ ਮੇਰਾ ਆਰਟ ਵਰਕ ਵੀ ਵੇਖ ਲੈਂਦੇ ਆ। ਪਰ ਆਪਾਂ ਸਿੱਖ ਖੇਡਾਂ ਦੇ ਮੰਚ ਦੇ ਉੱਤੇ ਇਸ ਵਾਰ ਆਪਾਂ ਬੱਚਿਆਂ ਦਾ ਪੋਸਟਰ ਕੰਪੀਟੀਸ਼ਨ ਕਰਵਾਇਆ। ਉਹ ਚਲੋ ਇੱਥੇ ਮੇਰਾ ਅਲੱਗ ਆਰਟ ਵਰਕ ਲੱਗਾ, ਉਧਰ ਸਿੱਖ ਫੋਰਮ ਦੇ ਤਹਿਤ ਨਾ ਭਾਜੀ ਆਪਾਂ 2 ਕੈਟਾਗਰੀਜ਼ ਦੇ ਵਿੱਚ ਆਰਟ ਵਰਕ ਦਾ ਕੰਪੀਟੀਸ਼ਨ ਕਰਵਾਇਆ। ਸਾਡੇ ਕੋਲ 700-800 ਐਂਟਰੀ ਆ ਗਈ ਉਹਦੀ, ਤੇ ਉਹ ਸਾਰਾ ਆਪਾਂ 2 ਦਿਨ ਡਿਸਪਲੇ ਕੀਤਾ। ਹੁਣ ਉਹ ਡਿਸਪਲੇ
ਇਹ ਨਹੀਂ ਆ ਕੱਲ ਤੱਕ ਸ਼ਾਮ ਤੱਕ ਸੀਗਾ ਤੇ ਅੱਜ ਉਹਦੇ ਪ੍ਰਾਈਜ਼ ਡਿਸਟ੍ਰੀਬਿਊਸ਼ਨ ਵੀ ਕਰਨੇ ਆ ਆਪਾਂ। ਸੋ ਦੇਖੋ ਜਦੋਂ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ, ਮੈਂ ਹਮੇਸ਼ਾ ਸੋਚਦਾ ਸੀ ਬਾਬਿਓ ਕਿ ਇੱਥੇ ਇੰਨੇ ਬੱਚੇ ਆਉਂਦੇ ਆ 3 ਦਿਨਾਂ ਦੇ ਵਿੱਚ, ਲੱਖਾਂ ਦੀ ਤਾਦਾਦ 'ਚ ਆਪਣੀ ਸੰਗਤ ਪਹੁੰਚਦੀ ਆ, ਲੋਕ ਵੱਖ-ਵੱਖ ਸ਼ਹਿਰਾਂ ਤੋਂ ਆਉਂਦੇ ਆ ਤੇ ਬੱਚੇ ਨਾ ਮੇਲੇ 'ਚ ਗਵਾਚੇ ਵੀ ਫਿਰਦੇ ਹੁੰਦੇ ਕਈ, ਤੇ ਉਹਨਾਂ ਨੂੰ ਯਾਰ ਕਿਸੇ ਆਰੇ ਲਾਇਆ ਜਾਵੇ, ਉਹਨਾਂ ਨੂੰ ਥੋੜਾ ਰਿਕੋਗਨਾਈਜ਼ ਕੀਤਾ ਜਾਵੇ ਉਹਨਾਂ ਦੀ ਕ੍ਰੀਏਟੀਵਿਟੀ ਨੂੰ, ਤੇ ਉਹ ਬੜਾ ਸਾਨੂੰ ਇੱਕ ਫਰੂਟਫੁਲ ਰਿਜ਼ਲਟ ਮਿਲਿਆ ਕਿ ਅਸੀਂ ਉਸ ਆਰਟ ਕੰਪੀਟੀਸ਼ਨ ਦੇ ਤਹਿਤ ਬੱਚਿਆਂ ਨੂੰ ਸਿੱਖ ਗੇਮਾਂ ਦੇ ਵਿੱਚ ਵੀ ਇੱਕ ਮੰਚ ਪ੍ਰਦਾਨ ਕਰ ਪਾਏ। ਔਰ ਮੇਰਾ ਖਿਆਲ ਆਉਣ ਵਾਲੇ ਟਾਈਮ 'ਚ ਹੋਰ ਵੱਡਾ ਹੋਊਗਾ, ਹੋਰ ਵਿਸ਼ਾਲ ਹੋਊਗਾ, ਬੱਚਿਆਂ ਨੂੰ ਉਡੀਕ ਹੋਇਆ ਕਰੂਗੀ ਕਿ ਯਾਰ ਅੱਛਾ ਸਿੱਖ ਗੇਮਸ ਹੋ ਰਹੀਆਂ, ਉੱਥੇ ਅਸੀਂ ਆਰਟ ਦਾ ਵੀ ਕਰਨਾ ਸੋ ਇਹ ਥੋੜਾ ਜਿਹਾ ਆਪਣਾ ਇਸ ਵਾਰੀ ਕੰਟਰੀਬਿਊਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹੜਾ ਬੜਾ ਫਰੂਟਫੁਲ ਰਿਹਾ ਵਾ। ਸੋ ਇਹ ਹੈ ਵੀ ਆ ਸਾਡੀ ਬੀਇੰਗ ਐਨ ਆਰਟਿਸਟ, ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਅਗਲੀ ਪੀੜ੍ਹੀ ਨੂੰ ਵੀ ਨਾਲ ਲੈ ਕੇ ਚੱਲਣਾ ਵਾ ਸੋ ਬੜਾ ਟਾਈਮ ਨਾਲ ਉੱਥੇ 700-800 ਪੋਸਟਰ ਲਗਾ ਕੇ ਉਹਨਾਂ ਨੂੰ ਵੋਲੰਟੀਅਰਸ ਦੀ ਹੈਲਪ ਦੇ ਨਾਲ ਉਹਨਾਂ ਨੂੰ ਡਿਸਪਲੇ ਕੀਤਾ, ਬੋਰਡਸ ਹਾਇਰ ਕੀਤੇ। ਸੋ ਇਟ ਵਾਸ ਅ ਲੋਟ ਆਫ ਵਰਕ, ਬਟ ਐਟ ਦ ਸੇਮ time we are feeling so happy to involve the young generation with us and give them a space to come and express themselves through fine arts. So ਬੜਾ ਪਿਆਰਾ, ਬਹੁਤ ਸੋਹਣਾ ਹੈ। ਬਾਕੀ ਇੱਥੇ ਤਾਂ ਤੁਸੀਂ ਵੇਖ ਰਹੇ ਹੋ ਆਪਾਂ ਆਪਣਾ ਆਰਟ ਵਰਕ ਜਿਹੜਾ ਲਗਾਇਆ ਹੋਇਆ ਹੈ। ਤੇ ਇਹਦੇ ਵਿੱਚ ਤੁਸੀਂ ਜ਼ਿਆਦਾ ਗ੍ਰੇਨਾਈਟ ਵਰਕ ਕੀਤਾ ਹੋਇਆ ਜਾਂ ਪੈਨਸਲ ਵਰਕ? ਗ੍ਰੈਫਾਈਟ, ਹਾਂਜੀ ਗ੍ਰੈਫਾਈਟ। ਤੇ ਇਹ ਜਿਹੜਾ ਪੈਨਸਲ ਵਰਕ ਆ, ਜਿੱਦਾਂ ਹੁਣ ਸਾਡੇ ਤਾਂ ਜਿੱਦਾਂ ਮੇਰੇ ਵਰਗਾ ਆ, ਸਾਨੂੰ ਤਾਂ ਇਹੀ ਪਤਾ ਵੀ ਇੱਕ ਪੈਨਸਲ ਹੁੰਦੀ ਸਾਨੂੰ ਦਿੱਤੀ, ਅਸੀਂ ਉਹਦੇ ਨਾਲ ਲਕੀਰਾਂ ਖਿੱਚਦੇ ਹੁੰਦੇ ਸੀ। ਕਿੰਨਾ ਕੁ ਔਖਾ ਆ ਇਹ ਚੀਜ਼ਾਂ ਚੂਜ਼ ਕਰਨੀਆਂ, ਕਿਹੜੀ ਆਪਾਂ ਪੈਨਸਲ ਵਰਤਣੀ ਆ ਜਾਂ ਕਿੱਦਾਂ, ਕਿਉਂਕਿ ਇਹ ਇੰਨੀ ਸੌਖੀ ਚੀਜ਼ ਨਹੀਂ ਜਿੰਨੀ ਆਪਾਂ ਦੇਖ ਰਹੇ ਆ। ਮੈਂ ਦੇਖ ਰਿਹਾ ਕੱਲੇ ਬਾਲ ਵੀ ਦਿਸ ਰਹੇ ਆ ਕਿ ਕਿੱਦਾਂ, ਕਿੰਨੀ ਕੁ ਇੱਦਾਂ ਚੂਜ਼ਿੰਗ ਜਾਂ ਕਿੰਨਾ ਕੁ ਨੌਲੇਜ ਬਹੁਤ ਜ਼ਰੂਰੀ ਲੈਣੀ ਪੈਂਦੀ ਪਹਿਲਾਂ? ਹਾਂਜੀ ਭਾਜੀ, ਇਹ ਨਾ ਇੱਕ ਅਭਿਆਸ ਆ, ਇਹ ਇੱਕ ਲਗਾਤਾਰਤਾ ਦੇ ਵਿੱਚ ਤੁਹਾਨੂੰ ਆਉਣਾ ਪੈਂਦਾ ਵਾ। ਆਪਣਾ ਇੱਕ ਤਰ੍ਹਾਂ ਮੇਰਾ ਹੁਣ ਇਹ ਜੀਵਨ ਬਣ ਚੁੱਕਾ। ਹੁਣ ਗੁਰੂ ਸਾਹਿਬ ਦੀ ਤਸਵੀਰ ਆ ਨਾ, ਜੇ ਕੈਮਰਾ ਪਰਸਨ ਥੋੜਾ ਨੇੜੇ ਆ ਕੇ ਵੀ ਦਿਖਾ ਸਕਦੇ ਆ ਕਿ ਜਿਹੜੀਆਂ ਡਿਟੇਲਸ ਆ ਇਹਦੇ ਵਿੱਚ, ਇਹ ਭਾਜੀ ਕੋਈ 10 ਦਿਨਾਂ ਦੇ ਵਿੱਚ ਨਹੀਂ ਆ ਗਈਆਂ। ਇਹ ਬੜੇ ਸਾਲਾਂ ਦੀ ਇੱਕ ਮਿਹਨਤ ਆ ਕਿ ਮੈਂ ਇੱਥੇ ਪਹੁੰਚ ਪਾਇਆ ਵਾਂ। ਹੁਣ ਲੋਕ ਆ ਰਹੇ ਹੋ ਕਹਿ ਰਹੇ ਭਾਜੀ ਇਹ ਤੁਹਾਡਾ ਹੱਥ ਦਾ ਕੰਮ ਆ, ਤੁਸੀਂ ਤੇ ਇਹ ਲੱਗਦਾ ਪਿਕਚਰਸ ਖਿੱਚ ਕੇ ਹੂਬਹੂ ਇਦਾਂ ਲਾਈਆਂ ਹੋਈਆਂ ਹੈ ਨਾ। ਇਹ ਇੱਕ ਬਹੁਤ ਵੱਡਾ ਕੰਪਲੀਮੈਂਟ ਆ ਮੇਰੇ ਲਈ, ਕਿਉਂਕਿ ਮੈਨੂੰ ਪਤਾ ਕਿ ਮੈਂ ਇੱਥੇ ਇਸ ਚੀਜ਼ ਨੂੰ ਅਚੀਵ ਕਰਨ ਤੇ ਇਹ ਸਫਾਈ ਜਿਹੜੀ ਦਿਖ ਰਹੀ ਆ, ਇੱਥੇ ਪਹੁੰਚਣ ਤੱਕ ਮੈਂ ਕਿਵੇਂ ਪਹੁੰਚਿਆ ਵਾਂ ਹੈ ਨਾ। ਉਹ ਕਿੰਨੇ ਦਿਨ ਹੱਥਾਂ ਦੀਆਂ ਜਿਹੜੀਆਂ ਉਂਗਲੀਆਂ, ਨਾੜਾਂ, ਉਹ ਪੇਨ ਉਹਨਾਂ ਦੀ ਮਹਿਸੂਸ ਕੀਤੀ ਹੈ, ਕਿਉਂਕਿ ਤੁਸੀਂ ਮਸਲਸ ਯੂਜ਼ ਕਰਦੇ ਆ, ਉਹ ਰਿਪੀਟੇਟਿਵ ਯੂਜ਼ ਨਾਲ ਤੁਹਾਡੇ ਮਸਲਸ ਜਿਹੜੇ ਆ ਨਾ ਕੁਦਰਤ ਨੇ ਇਦਾਂ ਨਹੀਂ ਬਣਾਏ ਹੁੰਦੇ। ਸੋ ਇੱਕ ਸਾਇੰਸ ਹੈ ਇਹਦੇ ਪਿੱਛੇ, ਪਰ ਇੱਕ ਜਲਾਅ ਤੁਹਾਡੇ ਅੰਦਰ, ਇੱਕ ਪੈਸ਼ਨ ਹੁੰਦਾ ਨਾ, ਇਹ ਪੈਸ਼ਨ ਦੇ ਨਾਲ ਫਿਰ ਤੁਹਾਨੂੰ ਅਭਿਆਸ ਦੇ ਨਾਲ ਇੱਥੇ ਪਹੁੰਚਿਆ ਜਾਂਦਾ। ਬਾਕੀ ਇਦਾਂ ਹੁੰਦਾ ਹੈ ਕਿ ਇਹਦੇ ਵਿੱਚ ਨਾ ਬਲੈਸਿੰਗ ਦੀ ਵੀ ਬਹੁਤ ਵੱਡੀ ਗੱਲ ਹੈ। ਹਾਂ, ਇਹ ਕੁਦਰਤ ਦੀ ਇੱਕ ਬਖਸ਼ਿਸ਼ ਵੀ ਹੁੰਦੀ ਆ। ਫਿਰ ਉਸ ਤੋਂ ਬਾਅਦ ਤੁਹਾਡੇ ਜਿਹੜੇ ਜੀਵਨ ਦੇ ਵਿੱਚ ਲੋਕ ਜੁੜੇ ਹੁੰਦੇ, ਉਹਨਾਂ ਦੀਆਂ ਬਲੈਸਿੰਗਸ ਹੁੰਦੀਆਂ ਵਾ ਤੁਹਾਡੇ ਆਲ ਦੁਆਲ 'ਚ। ਜਿੱਦਾਂ ਹੁਣ ਤੁਸੀਂ ਆ ਕੇ ਐਜ਼ ਏ ਮੀਡੀਆ ਪਰਸਨ ਕਿੱਡੀ ਵੱਡੀ ਇਹ ਗੱਲ ਕਰ ਰਹੇ ਹੋ ਕਿ ਇਸ ਆਰਟ ਨੂੰ ਹੋਰ ਕਿੰਨੇ ਲੋਕਾਂ ਤੱਕ ਪਹੁੰਚਾ ਰਹੇ। ਸੋ ਇਸ ਤਰੀਕੇ ਨਾਲ ਹਾਂਜੀ, ਇਹ ਕਲਾਤਮਕ ਕੰਮ ਆ, ਯਾਨੀ ਦਿਮਾਗ ਦੇ ਵਿੱਚ ਚੱਲਦਾ। ਤੁਸੀਂ ਇੱਕ ਆਈਡੀਆ ਚੂਜ਼ ਕਰ ਲਿਆ, ਜਿੱਦਾਂ ਤੁਸੀਂ ਦੱਸਿਆ ਕਿ ਇਹ ਬਹੁਤ ਟਾਈਮ ਲੱਗਦਾ, ਇਹਦਾ ਮਤਲਬ ਇਹ ਆ ਵੀ ਇੱਕ ਦਿਨ 'ਚ ਤਾਂ ਇਹ ਕੰਮ ਹੁੰਦਾ ਨਹੀਂ। ਹੁਣ ਮੰਨ ਲਓ ਕਿ ਅੱਜ ਤੁਹਾਡਾ ਮੂਡ ਹੋ ਰਿਹਾ ਕੁਛ, ਕੱਲ ਨੂੰ ਤੁਹਾਡਾ ਮੂਡ ਹੋ ਰਿਹਾ ਪਰਸੋਂ ਨੂੰ, ਇਹ ਫਿਰ ਤਾਲਮੇਲ ਕਿੱਦਾਂ ਕਿ ਉਹ ਕਲਾਤਮਕ, ਕਿਉਂਕਿ ਦੂਜੇ ਦਿਨ ਤਾਂ ਬੰਦੇ ਦਾ ਆਈਡੀਆ ਸ਼ਾਇਦ ਹੋ ਸਕਦਾ ਵੀ ਚੇਂਜ ਹੋ ਜਾਵੇ, ਵੀ ਕਲਾਤਮਕ ਕਿੱਦਾਂ ਰਹਿੰਦੇ ਹੋ ਫਿਰ? ਬਹੁਤ ਵੱਡਾ ਸਵਾਲ ਆ ਤੁਹਾਡਾ, ਇਹ ਇੰਨਾ ਗਹਿਰਾ ਸਵਾਲ ਆ ਨਾ ਕਿ ਕਿਉਂਕਿ ਇਨਸਾਨ ਜਿਹੜਾ ਨਾ ਉਹ ਸਾਰਾ ਮਾਈਂਡ ਦੀ ਗੇਮ ਆ ਭਾਜੀ, ਹੈ ਨਾ। ਔਰ ਤੁਹਾਡੇ ਜੀਵਨ 'ਚ ਬੜਾ ਕੁਝ ਚੱਲ ਰਿਹਾ ਹੁੰਦਾ। ਹੁਣ ਮੈਂ ਬੀਇੰਗ ਐਨ ਆਰਟਿਸਟ ਤੇ ਸਾਰਾ ਕੁਝ ਕਰ ਰਿਹਾ ਵਾਂ, ਪਰ ਮੇਰਾ ਇੱਕ ਪਰਸਨਲ ਲਾਈਫ ਵੀ ਆ ਨਾ, ਮੇਰੀ ਫੈਮਿਲੀ ਵੀ ਆ, ਮੇਰੇ 2 ਛੋਟੇ ਬੱਚੇ ਵੀ ਆ। ਸੋ ਆਈ ਐਮ ਰਿਸਪੌਂਸਿਬਲ ਫਾਦਰ, ਮੇਰੇ ਸ਼ੋਲਡਰਸ ਹੈਵੀ ਆ, ਹੈ ਨਾ, ਰਿਸਪੌਂਸਿਬਲ ਆ ਮੈਂ। ਇਹ ਤੁਹਾਡਾ ਸਵਾਲ ਬਹੁਤ ਪਿਆਰਾ ਤੇ ਬੜਾ ਗਹਿਰਾ ਵਾ, ਪਰ ਇੱਥੇ ਆ ਕੇ ਹੀ ਇਮਤਿਹਾਨ ਹੁੰਦਾ ਵਾ। ਆਪਣੀ ਐਨਰਜੀ ਨੂੰ ਫੋਕਸ ਕਰਕੇ, ਬਾਕੀ ਸਾਰੀਆਂ ਚੀਜ਼ਾਂ ਤੋਂ ਡਿਸਕਨੈਕਟ ਕਰਕੇ ਇੱਕ ਪਾਸੇ ਦੁਬਾਰਾ ਐਨਰਜੀ ਨੂੰ ਲੈ ਕੇ ਆਉਣਾ, ਉਹ ਇਮਤਿਹਾਨ ਆ ਭਾਜੀ। ਹੌਲੀ ਹੌਲੀ ਤੁਹਾਨੂੰ ਫਿਰ ਉਹਦੇ 'ਚੋਂ ਲੰਘ ਕੇ ਜਾਣਾ ਪੈਂਦਾ। ਹਾਂਜੀ, ਇਹ ਮੈਂ ਇਸੇ ਕਰਕੇ ਸਵਾਲ ਪੁੱਛਦਾ। ਬਾਕੀ ਤੇ ਉਹ ਇਸੇ ਕਰਕੇ ਆ ਕਿ ਜਿਹੜੇ ਬੱਚੇ ਆ ਉਹ ਇਸ ਗੱਲ ਤੋਂ ਡਰ ਨਾ ਜਾਣ। ਇਹ ਅਭਿਆਸ
ਅਭਿਆਸ ਲਗਾਤਾਰ ਜਿਹੜਾ ਆ ਚੱਲਦਾ ਰਵੇ ਤਾਂ ਕਿ ਤੁਸੀਂ ਵੀ ਦੇਖੋ ਤੁਸੀਂ ਮੁਸੱਬਤ ਸਾਹਿਬ ਤੁਸੀਂ ਅੱਗੇ ਜਾਂਦੇ ਹੋ, ਇਹ ਸਾਡਾ ਵੀ ਤੁਸੀਂ ਮਾਣ ਹੋ ਸਾਡੇ ਸਮਾਜ ਦਾ, ਤੇ ਬਹੁਤ ਬਹੁਤ ਧੰਨਵਾਦ। ਤੇ ਅਸੀਂ ਕੋਸ਼ਿਸ਼ ਕਰਾਂਗੇ ਸਾਰੀਆਂ ਜਿਹੜੀਆਂ ਪੇਂਟਿੰਗਸ ਇੱਥੇ ਲੱਗੀਆਂ ਹੋਈਆਂ ਉਹ ਰੂਬਰੂ ਕਰੀਏ ਦੋਸਤਾਂ ਥੈਂਕ ਯੂ ਜੀ ਆਇਆਂ ਨੂੰ, ਬਹੁਤ ਸ਼ੁਕਰੀਆ ਕਵਰੇਜ ਲਈ। ਔਰ ਇੰਡੋਜ਼ ਟੀਵੀ ਤੇ ਸਾਡਾ ਆਪਣਾ ਬ੍ਰਿਸਬੇਨ ਮੈਂ ਜਾਣਦਾ, ਬੜੇ ਪਿਆਰ ਨਾਲ ਮਿਲਦੇ ਸਾਰੇ ਆਪਣੇ, ਔਰ ਬੜੇ ਸਤਿਕਾਰ ਨਾਲ ਉੱਥੇ ਮੈਂ ਐਗਜ਼ੀਬਿਸ਼ਨਸ ਵੀ ਕਰਕੇ ਆਇਆ ਆਪਣੀਆਂ 2 ਦਫਾ। ਸੋ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਥੈਂਕ ਯੂ, ਜ਼ਿੰਦਾਬਾਦ ਰਹੋ। ਔਰ ਇੱਕ ਝਲਕ ਤੁਸੀਂ ਦਿਖਾਓ ਸਾਰਾ ਆਰਟ ਵਰਕ, ਤੇ ਬਹੁਤ ਮਿਹਰਬਾਨੀ, ਥੈਂਕ ਯੂ ਬ੍ਰਦਰ, ਬਹੁਤ ਬਹੁਤ ਧੰਨਵਾਦ।